ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਦੌਰੇ ਦੇ ਉੱਪਰ ਆ ਰਹੇ ਨੇ, ਵਿਰੋਧ ਕਰਨ ਜਾ ਰਹੇ। ਮੀਟਿੰਗ 'ਚ ਇਹੀ ਮਤਾ ਪਾਸ ਹੋਇਆ ਸੀਗਾ ਕਿ ਆਪਣਾ ਅਮਿਤ ਸ਼ਾਹ ਜੀ ਆ ਰਹੇ ਨੇ ਤੇ ਉਹਨਾਂ ਦਾ ਡਟ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਵਿਰੋਧ ਕੀਤਾ ਜਾਣਾ ਕਿ ਆਪਣਾ ਗੁਰਦਾਸਪੁਰ ਵੱਧ ਤੋਂ ਵੱਧ ਪੰਜਾਬ ਦੀ ਸੰਗਤ ਜਾਊਗੀ ਤੇ ਉਹਦਾ ਇਹ ਹੈ ਕਿ ਕਿਸੇ ਨੇ ਕੋਈ ਇਕੱਠ ਨਹੀਂ ਜਾਣਾ, ਉਹਨਾਂ ਨੇ ਆਪ ਮੁਹਾਰੇ ਉੱਥੇ ਪਹੁੰਚਣਾ ਤੇ ਜੇ ਇਹ ਸੜਕਾਂ ਰੋਕਣਗੇ ਤੇ ਉਹ ਖੇਤਾਂ ਦੇ ਵਿੱਚ ਨੂੰ ਹੋ ਕੇ ਜਾਣਗੇ। ਮੰਗਾਂ ਦੇ ਨਾਲ ਸੰਬੰਧਿਤ ਹੋਰ ਵੀ ਆਗੂ ਨੇ, ਹੋਰ ਧਿਰਾਂ ਵੀ ਜ਼ਿੰਮੇਦਾਰ ਨੇ, ਉਹਨਾਂ ਦਾ ਵਿਰੋਧ ਕਿਉਂ ਨਹੀਂ? ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਹੀ ਕਿਉਂ ਕੀਤਾ ਜਾਂਦਾ? ਨਹੀਂ, ਪਹਿਲਾਂ ਵੀ ਦੇਖੋ ਅਸੀਂ ਵਿਰੋਧ ਕੀਤਾ ਸੀਗਾ ਜਦੋਂ ਜਲੰਧਰ ਚੋਣਾਂ ਹੋਈਆਂ ਨੇ, ਆਮ ਆਦਮੀ ਪਾਰਟੀ ਦਾ ਅਸੀਂ ਡਟ ਕੇ ਵਿਰੋਧ ਕੀਤਾ ਸੀਗਾ। ਤੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦੇ ਨਾਲ ਕੋਈ ਸਮਾਂ ਲੈਣਾ ਚਾਹੀਦਾ ਸੀ, ਜਾਂ ਭਾਜਪਾ ਦੇ ਕਿਸੇ ਹੋਰ ਕੌਮੀ ਪ੍ਰਧਾਨ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਪੱਖੀ ਹੋਣ ਦਾ ਦਾਅਵਾ ਕਰਨ ਵਾਲੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ? ਕਿ ਜਿਹੜੀ ਇਹ ਪੋਲੀਟੀਕਲ ਪਾਰਟੀਆਂ ਨੇ ਨਾ, ਇਹ ਕਿਤੇ ਨਾ ਕਿਤੇ ਆਪਣੇ ਪੋਲੀਟੀਕਲ ਲੈਵਲ 'ਚ ਸਟਕ ਹੋ ਕੇ ਰਹਿ ਜਾਂਦੀਆਂ ਨੇ। ਜੇ ਇਹਨਾਂ ਨੇ ਇੰਨਾ ਸੁਧਾਰ ਕਰਨਾ ਹੁੰਦਾ, ਪੰਜਾਬ ਦਾ ਸੁਧਾਰ ਕਰਨਾ ਹੁੰਦਾ, ਹੁਣ ਤੱਕ ਹੋ ਜਾਣਾ ਸੀਗਾ। ਜੇ ਬੰਦੀ ਸਿੰਘ ਆਜ਼ਾਦ ਕਰਾਣੇ ਹੁੰਦੇ ਔਰ ਜਿਹੜੀ ਇਹ ਟਾਈਮ ਟੂ ਟਾਈਮ ਔਨ ਮੰਥਲੀ ਬੇਸਿਸ ਤੇ ਬੇਅਦਬੀਆਂ ਹੋ ਰਹੀਆਂ, ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸੀਗੀਆਂ। ਪੰਜਾਬ ਦੀ ਜਿਹੜੀ ਇੱਕ ਜਨਤਾ ਹੈ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਇਹ ਸਾਰੀ ਜਿਹੜੀ ਪਾਰਟੀਆਂ ਇਹਨਾਂ ਦਾ ਖਹਿੜਾ ਛੱਡ ਕੇ ਅਸੀਂ ਅਕਾਲ ਤਖਤ ਸਾਹਿਬ ਦੇ ਥੱਲੇ ਇਕੱਠੇ ਹੋਈਏ, ਇਹੋ ਜਿਹਾ ਸਿਸਟਮ ਬਣਾ ਸਕੀਏ, ਇੱਕ ਇਹੋ ਜਿਹੀ ਲਹਿਰ ਖੜੀ ਕਰ ਸਕੀਏ ਤਾਂ ਸਾਨੂੰ ਕੋਈ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਪੰਜਾਬੀਆਂ ਨੂੰ ਬੁੱਧੂ ਨਾ ਬਣਾ ਸਕੇ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਮੋਰਚਾ ਪੀਕ ਤੋਂ ਪਿੱਛੇ ਵੱਲ ਨੂੰ ਆਇਆ ਹੈ, ਕਿ ਇਹ ਸਮੇਂ ਦੇ ਵਿੱਚ ਪ੍ਰੋਟੈਸਟ ਕਰਨਾ, ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ? ਜਿਹੜੇ ਲੰਬੇ ਮੋਰਚੇ ਹੁੰਦੇ ਨੇ ਨਾ, ਉਹ ਐਦਾਂ ਹੀ ਉਹਦਾ ਇੱਕ ਗ੍ਰਾਫ ਹੁੰਦਾ, ਉਹ ਅਪ ਡਾਊਨ ਚੱਲਦੇ ਨੇ। ਤਾਂ ਕੌਮੀ ਇਨਸਾਫ ਮੋਰਚਾ ਲੱਗਿਆ, ਆਲਰੇਡੀ 2 ਸਿੰਘ ਅਸੀਂ ਬਰੀ ਕਰਾ ਚੁੱਕੇ ਹਾਂ। ਕਿਸਾਨ ਜਥੇਬੰਦੀਆਂ ਦਾ ਸਮਰਥਨ ਵੀ ਲੈ ਰਹੇ ਹੋ, ਕੋਈ ਗੱਲਬਾਤ ਹੋਈ ਉਹਨਾਂ ਨਾਲ? ਜਦੋਂ ਲੋੜ ਪਊਗੀ ਇੱਕ ਕਾਲ ਦੇ ਉੱਤੇ ਪੂਰਾ ਪੰਜਾਬ, ਪੂਰੀ ਕਿਸਾਨ ਜਥੇਬੰਦੀਆਂ, ਇੱਥੇ ਤੱਕ ਕਿ ਨਾ ਜਸਟ ਪੰਜਾਬ ਦੀਆਂ, ਹਰਿਆਣੇ ਤੇ ਯੂਪੀ ਦੀ ਵੀ ਕਿਸਾਨ ਜਥੇਬੰਦੀਆਂ ਇਕੱਠੇ ਹੋਣ ਨੂੰ ਤਿਆਰ ਨੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜੇ। ਗੱਲ ਕੀਤੀ ਜਾਵੇ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਰਦਾਸਪੁਰ ਦੇ ਵਿੱਚ 18 ਤਰੀਕ ਨੂੰ ਆ ਰਹੇ ਨੇ, ਜਿਹੜਾ ਵੱਡੀ ਤਾਦਾਦ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੀਆਂ ਰਾਜਸੀ ਧਿਰਾਂ ਦੀ ਦੌੜ ਲੱਗੀ ਹੋਈ ਹੈ, ਖਾਸ ਕਰ ਸੈਂਟਰ ਸਰਕਾਰ ਨੂੰ ਲੈ ਕੇ। ਤਾਂ ਦੂਜੇ ਪਾਸੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਨਿਰੰਤਰ ਚੱਲਦਾ ਆ ਰਿਹਾ ਹੈ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵੀ ਇੱਕ ਅਹਿਮ ਪ੍ਰੋਗਰਾਮ ਦਿੱਤਾ ਗਿਆ 18 ਤਰੀਕ ਦਾ, ਅਮਿਤ ਸ਼ਾਹ ਦਾ, ਜਿਹੜਾ ਭਾਰਤ ਦੇ ਗ੍ਰਹਿ ਮੰਤਰੀ ਨੇ, ਉਹਨਾਂ ਦਾ ਕਿਤੇ ਨਾ ਕਿਤੇ ਪ੍ਰੋਟੈਸਟ ਕੀਤਾ ਜਾਵੇਗਾ ਔਰ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਜ਼ਾਹਰ ਕਰਨ ਵਾਸਤੇ ਇੱਕ ਰਸਤਾ ਕੱਢਿਆ ਜਾ ਰਿਹਾ। ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੇ ਵਿੱਚੋਂ, ਉਹਨਾਂ ਦੀ ਕਮੇਟੀ ਦੇ ਵਿੱਚੋਂ ਬਾਈ ਹਰਦੀਪ ਸਿੰਘ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਦੌਰੇ ਦੇ ਉੱਪਰ ਆ ਰਹੇ ਨੇ, ਵਿਰੋਧ ਕਰਨ ਜਾ ਰਹੇ ਹੋ? ਹਾਂਜੀ, ਬਿਲਕੁਲ। ਸਾਡੀ 31 ਮੈਂਬਰੀ ਕਮੇਟੀ ਦੀ ਮੀਟਿੰਗ ਸੀਗੀ। ਮੀਟਿੰਗ 'ਚ ਇਹੀ ਮਤਾ ਪਾਸ ਹੋਇਆ ਸੀਗਾ ਕਿ ਆਪਣਾ ਅਮਿਤ ਸ਼ਾਹ ਜੀ ਆ ਰਹੇ ਨੇ ਤੇ ਉਹਨਾਂ ਦਾ ਡਟ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਵਿਰੋਧ ਕੀਤਾ ਜਾਣਾ। ਤਾਂ ਰੀਜ਼ਨ ਕੀ ਹੈ ਕਿ ਰੀਜ਼ਨ ਤੁਹਾਨੂੰ ਆਲਰੇਡੀ ਪਤਾ ਹੀ ਨੇ, ਜਿਹੜੇ 4 ਪੁਆਇੰਟਸ ਕਰਕੇ ਅਸੀਂ ਇੱਥੇ ਕੌਮੀ ਇਨਸਾਫ ਮੋਰਚਾ ਲਾਇਆ ਹੈ। ਬਿਕੋਜ਼ ਹੁਣ ਤੱਕ ਸਾਨੂੰ ਇਹ ਸੀਗਾ ਕਿ ਐਟਲੀਸਟ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਹੜਾ ਸਾਰਿਆਂ ਦੇ ਹੀ ਪੂਜਣਯੋਗ ਹੈ, ਆਪਣਾ ਹਰਮੰਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਨੇ, ਉੱਥੇ ਹਰ ਧਰਮ ਦੇ ਲੋਕ ਜਾਂਦੇ ਨੇ, ਠੀਕ ਹੈ। ਤੇ ਉਹਨਾਂ ਦੀ ਜਿਹੜੀ ਇੱਕ ਬੇਅਦਬੀ ਹੋ ਰਹੀ ਹੈ, ਇਹ ਸਿਲਸਿਲਾ ਰੋਕਣ ਲਈ ਕੋਈ ਕੜੇ ਤੋਂ ਕੜਾ ਕਾਨੂੰਨ ਚਾਹੀਦਾ ਸੀ ਕਿ ਜਿਹੜਾ ਇਹਨਾਂ ਨੂੰ ਹੁਣ ਤੱਕ ਬਣਾ ਦੇਣਾ ਚਾਹੀਦਾ ਸੀਗਾ। ਔਰ ਉਸ ਤੋਂ ਇਲਾਵਾ ਜਿਹੜੇ ਆਪਣੇ ਬੰਦੀ ਸਿੰਘ ਹੈ, ਉਹ ਰਿਹਾ ਹੋ ਵੀ ਰਹੇ ਨੇ, 2 ਰਿਹਾ ਹੋ ਚੁੱਕੇ ਨੇ ਜਦੋਂ ਤੋਂ ਅਸੀਂ ਕੌਮੀ ਇਨਸਾਫ ਮੋਰਚਾ ਲਾਇਆ। ਪਰ ਅਸੀਂ ਚਾਹੁੰਦੇ ਹਾਂ ਕਿ ਕੋਈ ਇੱਕ ਪ੍ਰੋਪਰ ਮੀਟਿੰਗ ਹੋਏ ਸੋ ਦੈਟ ਦਿਲ ਸਿਟ ਵਿਦ ਅਸ ਔਨ ਦ ਟੇਬਲ ਐਂਡ ਅਸੀਂ ਫੇਸ ਟੂ ਫੇਸ ਇੱਕ ਗੱਲ ਕਰ ਸਕੀਏ, ਆਪਣੇ ਜਿਹੜੇ ਪੁਆਇੰਟਸ ਹੈ ਉਹ ਰੱਖ ਸਕੀਏ। ਤਾਂ ਡੈਫੀਨੇਟਲੀ ਕੌਮੀ ਇਨਸਾਫ ਮੋਰਚਾ ਜਿਹੜੇ ਉਹ ਆ ਰਹੇ ਨੇ ਤੇ ਉਸ ਚੀਜ਼ ਦਾ ਉੱਥੇ ਵਿਰੋਧ ਹੋਏਗਾ। ਤੇ ਜੇ ਉਹ ਸਾਨੂੰ ਸਪੇਸ ਦੇਣਗੇ ਕਿ ਹਾਂ ਆ ਕੇ ਤੁਸੀਂ ਗੱਲ ਕਰੋ, ਡੈਫੀਨੇਟਲੀ ਅਸੀਂ ਅੰਦਰ ਗੱਲ ਕਰਨ ਵੀ ਜਾਵਾਂਗੇ। ਇਹਨਾਂ ਮੰਗਾਂ ਦੇ ਨਾਲ ਸੰਬੰਧਿਤ ਹੋਰ ਵੀ ਆਗੂ ਨੇ, ਹੋਰ ਧਿਰਾਂ ਵੀ ਜ਼ਿੰਮੇਦਾਰ ਨੇ, ਉਹਨਾਂ ਦਾ ਵਿਰੋਧ ਕਿਉਂ ਨਹੀਂ? ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਹੀ ਕਿਉਂ ਕੀਤਾ ਜਾ ਰਿਹਾ? ਨਹੀਂ, ਪਹਿਲਾਂ ਵੀ ਦੇਖੋ ਅਸੀਂ ਵਿਰੋਧ ਕੀਤਾ ਸੀਗਾ ਜਦੋਂ ਜਲੰਧਰ ਚੋਣਾਂ ਹੋਈਆਂ ਨੇ, ਆਮ ਆਦਮੀ ਪਾਰਟੀ ਦਾ ਅਸੀਂ ਡਟ ਕੇ ਵਿਰੋਧ ਕੀਤਾ ਸੀਗਾ, ਠੀਕ ਹੈ। ਤੇ ਉਸ ਤੋਂ ਬਾਅਦ ਹੁਣ ਅਸੀਂ ਆਲਰੇਡੀ ਦਿੱਲੀ ਦਾ ਪਲਾਨ ਬਣਾਇਆ ਹੋਇਆ ਸੀਗਾ ਕਿ ਦਿੱਲੀ ਅਸੀਂ ਜਾਣਾ, ਉੱਥੇ ਅਸੀਂ ਕੋਠੀ ਘੇਰਨੀ ਹੈ। ਪਰ ਉਹ ਚੀਜ਼ ਪੋਸਟਪੋਨ ਕਰ ਦਿੱਤੀ ਗਈ ਹੈ ਕਿਉਂਕਿ ਆਪ ਹੀ ਅਮਿਤ ਸ਼ਾਹ ਜੀ ਇਸ ਸਾਈਡ ਨੂੰ ਆ ਰਹੇ ਨੇ। ਦੈਨ ਵਾਈ ਨਾਟ ਟੂ ਸੌਰਟ ਆਫ ਟਾਕ ਟੂ ਹਿਮ ਹੇਅਰ ਇੰਸਟੈਡ ਆਫ ਕਿ ਆਪਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਦਿੱਲੀ ਲੈ ਕੇ ਜਾਈਏ, ਜਦ ਆਪ ਹੀ ਕਹਿੰਦੇ ਆਪਣਾ ਬੱਕਰੀ ਪਿੱਛੇ ਨੂੰ ਆਉਣ ਲੱਗ ਜਾਵੇ, ਹੈ ਨਾ, ਤੇ ਉਹਨੂੰ ਆਪਣੇ ਪੰਜਾਬ 'ਚ ਘੇਰਨਾ ਬਣਦਾ। ਹਰਦੀਪ ਜੀ, ਇਹਦੇ ਵਿੱਚ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਾਂ ਹੋਰ ਮਸਲਿਆਂ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਮੀਟਿੰਗਾਂ ਦੇ ਦੌਰ ਚੱਲਦੇ ਆ ਰਹੇ ਨੇ। ਅਕਾਲੀ ਦਲ, ਬਾਦਲ ਵੱਡੇ ਦਾਅਵੇ ਕਰਦਾ ਹੈ ਕਿ ਅਸੀਂ
ਕੇਂਦਰੀ ਮੰਤਰੀ ਨੂੰ ਮਿਲੇ ਆ ਜਾਂ ਵੱਖ-ਵੱਖ ਤਰੀਕਿਆਂ ਦੇ ਨਾਲ ਕਿਤੇ ਨਾ ਕਿਤੇ ਕਨਸੂਆਂ ਦਿੱਤੀਆਂ ਜਾਂਦੀਆਂ ਨੇ ਮੀਡੀਆ ਦੇ ਮੁਖਾਤਬ ਹੋ ਕੇ। ਕੀ ਲੱਗਦਾ ਹੈ ਕਿ ਜਿਵੇਂ ਉਹਨਾਂ ਆਗੂਆਂ ਦੇ ਵੱਲੋਂ ਪੈਂਤੜਾ ਉਲੀਕਿਆ ਜਾਂਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜਿਹੜੀਆਂ ਹੋਰ ਮੰਗਾਂ ਨੇ, ਤੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦੇ ਨਾਲ ਕੋਈ ਸਮਾਂ ਲੈਣਾ ਚਾਹੀਦਾ ਸੀ, ਜਾਂ ਭਾਜਪਾ ਦੇ ਕਿਸੇ ਹੋਰ ਕੌਮੀ ਪ੍ਰਧਾਨ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਪੱਖੀ ਹੋਣ ਦਾ ਦਾਅਵਾ ਕਰਨ ਵਾਲੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਕੋਈ? ਨਹੀਂ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੀ ਇਹ ਪੋਲੀਟੀਕਲ ਪਾਰਟੀਆਂ ਨੇ ਨਾ, ਇਹ ਕਿਤੇ ਨਾ ਕਿਤੇ ਆਪਣੇ ਪੋਲੀਟੀਕਲ ਲੈਵਲ 'ਚ ਸਟਕ ਹੋ ਕੇ ਰਹਿ ਜਾਂਦੀਆਂ ਨੇ। ਇਹ ਉਸ ਅੰਬਰੇਲਾ ਤੋਂ ਉੱਤੇ ਉੱਠ ਕੇ ਉੱਤੇ ਉੱਠ ਕੇ ਇਹ ਗੱਲ ਕਰ ਹੀ ਨਹੀਂ ਸਕਦੇ, ਬਿਕੋਜ਼ ਇਹ ਆਪਣੇ ਹੀ ਇੱਕ ਜਿਹੜੀ ਇਹਨਾਂ ਦੀ ਜਥੇਬੰਦੀਆਂ ਉਹਦੇ ਵਿੱਚ ਹੀ ਇਹ ਸੌਰਟ ਆਫ ਸਟਕ ਹੋਈਆਂ ਨੇ। ਉਸ ਤੋਂ ਇਲਾਵਾ ਅਸੀਂ ਉਰੇ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਔਰ ਸੱਚ ਦੀ। ਸੱਚ ਅੱਜ ਦੇ ਕਲਯੁਗ 'ਚ ਸੱਚ ਦੀ ਗੱਲ ਕਰਨ ਲਈ ਕੋਈ ਟਾਵਾਂ-ਟਾਵੀਂ ਖੜਦਾ। ਜੇ ਇਹਨਾਂ ਨੇ ਇੰਨਾ ਸੁਧਾਰ ਕਰਨਾ ਹੁੰਦਾ, ਪੰਜਾਬ ਦਾ ਸੁਧਾਰ ਕਰਨਾ ਹੁੰਦਾ, ਹੁਣ ਤੱਕ ਹੋ ਜਾਣਾ ਸੀਗਾ। ਜੇ ਬੰਦੀ ਸਿੰਘ ਆਜ਼ਾਦ ਕਰਾਣੇ ਹੁੰਦੇ, ਔਰ ਜਿਹੜੀ ਇਹ ਟਾਈਮ ਟੂ ਟਾਈਮ ਔਨ ਮੰਥਲੀ ਬੇਸਿਸ 'ਤੇ ਬੇਅਦਬੀਆਂ ਹੋ ਰਹੀਆਂ, ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸੀਗੀਆਂ। ਤੇ ਅੱਜ ਸਿਰਫ ਜ਼ੋਰ ਪੈਸੇ ਦਾ ਹੈ। ਪੈਸੇ ਦੇ ਸਿਰ 'ਤੇ ਸਾਰੇ ਮਿਨਿਸਟਰਸ ਵੀ ਖਰੀਦੇ ਜਾਂਦੇ ਆ। ਤੁਹਾਡੇ ਸਾਹਮਣੇ ਹੀ ਹੈ, ਹੁਣ ਕਾਂਗਰਸ 'ਚੋਂ ਮਿਨਿਸਟਰਸ ਕਾਂਗਰਸੀ ਛੱਡ ਕੇ ਬੀਜੇਪੀ 'ਚ ਜਾ ਕੇ ਰਲ ਰਹੇ ਨੇ, ਠੀਕ ਹੈ। ਤੇ ਇੱਥੋਂ ਪੰਜਾਬ ਦੀ ਜਿਹੜੀ ਇੱਕ ਜਨਤਾ ਹੈ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਇਹ ਸਾਰੀ ਜਿਹੜੀ ਪਾਰਟੀਆਂ ਇਹਨਾਂ ਦਾ ਖਹਿੜਾ ਛੱਡ ਕੇ ਅਸੀਂ ਅਕਾਲ ਤਖਤ ਸਾਹਿਬ ਦੇ ਥੱਲੇ ਇਕੱਠੇ ਹੋਈਏ, ਤਾਂ ਕਿ ਅਸੀਂ ਇੱਕ ਇਹੋ ਜਿਹਾ ਸਿਸਟਮ ਬਣਾ ਸਕੀਏ, ਇੱਕ ਇਹੋ ਜਿਹੀ ਲਹਿਰ ਖੜੀ ਕਰ ਸਕੀਏ, ਤਾਂ ਸਾਨੂੰ ਕੋਈ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਪੰਜਾਬੀਆਂ ਨੂੰ ਬੁੱਧੂ ਨਾ ਬਣਾ ਸਕੇ। ਔਰ ਜਿਵੇਂ ਇਹਨਾਂ ਨੇ ਇੱਕ ਦੌਰ ਤੋਰਿਆ ਹੋਇਆ ਕਿ ਬੱਚੇ ਬਾਹਰ ਨੂੰ ਭੇਜੋ, ਜਿਹੜੇ ਬੱਚੇ ਪੰਜਾਬ 'ਚ ਰਹਿ ਜਾਂਦੇ ਆ ਉਹਨਾਂ ਨੂੰ ਨਸ਼ਿਆਂ 'ਤੇ ਲਾਓ, ਤੇ ਪਲੀਜ਼ ਇਸ ਚੀਜ਼ 'ਤੇ ਠੱਲ ਪਾਉਣ ਦੀ ਲੋੜ ਹੈ। ਅਸੀਂ ਕਿਤੇ ਨਾ ਕਿਤੇ ਇਹ ਸਾਰੇ ਪੁਆਇੰਟਸ ਸਮਝੀਏ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ, ਤਾਂ ਹੀ ਅਸੀਂ ਆਪਣੇ ਆਪ ਨੂੰ, ਆਪਣੇ ਫਿਊਚਰ ਜਨਰੇਸ਼ਨ ਨੂੰ, ਆਪਣੇ ਬੱਚਿਆਂ ਨੂੰ ਬਚਾ ਸਕਾਂਗੇ। ਔਰ ਕਿਤੇ ਨਾ ਕਿਤੇ ਜਿਹੜਾ ਪਾਣੀ ਹੁਣ ਇਹ ਸਿੱਧਾ ਹਿਮਾਚਲ ਤੋਂ ਹਰਿਆਣੇ ਨੂੰ ਦੇਣ ਦੀ ਗੱਲ ਕਰ ਰਹੇ ਨੇ, ਤੇ ਉੱਥੇ ਬਿਲਕੁਲ ਡਾਇਰੈਕਟ ਕਲੀਅਰ ਹੋ ਜਾਂਦਾ ਕਿ ਇਹ ਪੰਜਾਬ ਨੂੰ ਰੇਗਿਸਤਾਨ ਬਣਾਉਣਾ ਚਾਹੁੰਦੇ ਆ, ਤਾਂ ਕਿ ਅਸੀਂ ਇੱਥੋਂ ਜ਼ਮੀਨਾਂ ਵੇਚ ਕੇ ਬਾਹਰ ਫੋਰਨ ਕੰਟਰੀਜ਼ 'ਚ ਜਾਈਏ। ਔਰ ਲੇਟਰ ਔਨ ਡਾਊਨ ਦਾ ਟਰੈਕ ਜਦੋਂ ਸਾਰੇ ਇੱਥੋਂ ਪੰਜਾਬੀ ਜ਼ਮੀਨਾਂ ਵੇਚ ਕੇ ਚਲੇ ਗਏ, ਇਹਨਾਂ ਨੇ ਫਿਰ ਵੱਡੀਆਂ ਇਨਵੈਸਟਮੈਂਟਸ ਇੱਥੇ ਕਰਨੀਆਂ, ਬਿਕੋਜ਼ ਆਉਣ ਵਾਲੇ ਟਾਈਮ 'ਚ ਜਿਹੜਾ ਨਿਊ ਵਰਲਡ ਆਰਡਰ ਹੈ, ਉਹ ਮੈਂ ਇੰਡੀਆ ਦੀ ਨਹੀਂ ਗੱਲ ਕਰਦਾ, ਆਲ ਓਵਰ ਵਰਲਡ ਦੀ ਮੈਂ ਗੱਲ ਕਰ ਰਿਹਾ। ਜਿਹੜਾ ਇੱਕ ਨਿਊ ਵਰਲਡ ਆਰਡਰ ਹੈ, ਉਹਨਾਂ ਨੂੰ ਫਿਰ ਇਹੋ ਜਿਹੀ ਜ਼ਮੀਨ ਚਾਹੀਦੀ ਹੋਊਗੀ ਜਿਹੜੀ ਕਿ ਖੇਤੀਬਾੜੀ ਲਈ ਸਭ ਤੋਂ ਉਪਜਾਊ ਹੈ। ਔਰ ਆਪਣੀ ਜ਼ਮੀਨ ਵਰਗੀ, ਪੰਜਾਬ ਦੀ ਜ਼ਮੀਨ ਵਰਗੀ ਕੋਈ ਇਹੋ ਜਿਹੀ ਜ਼ਮੀਨ ਨਹੀਂ ਹੈਗੀ। ਤੇ ਹੁਣ ਵੀ ਜੇ ਆਪਣੇ ਪੰਜਾਬੀ ਜਾਗ ਜਾਣ, ਇਹ ਮੈਂ ਕਹਿੰਦਾ ਕਿ ਵਾਹਿਗੁਰੂ ਦੀ ਬਹੁਤ ਵੱਡੀ ਮਿਹਰ ਹੋਏਗੀ। ਬਾਈ ਜੀ, ਤੁਸੀਂ ਉਦਮੀ ਨੌਜਵਾਨ ਹੋ। ਪਿਛਲੇ ਸਮੇਂ ਦੇ ਦਰਮਿਆਨ ਤੁਹਾਡੇ ਵੱਲੋਂ ਚੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਜਿਸ ਤਰੀਕੇ ਦੇ ਨਾਲ IPL ਮੈਚ ਦੇ ਵਿੱਚ ਜਾ ਕੇ ਇੱਕ ਸਿੰਬਲ ਪ੍ਰੋਟੈਸਟ ਕਰਦੇ ਹੋ, ਤਾਂ ਉਸ ਤੋਂ ਬਾਅਦ ਜਿਵੇਂ ਤੁਸੀਂ ਇਹ ਤੁਹਾਡੀ ਕਮੇਟੀ ਨੇ ਜਾਂ ਹੋਰ ਜਿਹੜੇ ਮੋਰਚੇ ਦੇ ਆਗੂ ਨੇ, ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਲਿਖਿਆ ਹੈ, ਉੱਥੇ ਜਾ ਕੇ ਰੋਸ ਪ੍ਰਦਰਸ਼ਨ ਹੋਏਗਾ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਮੋਰਚਾ ਪੀਕ ਤੋਂ ਪਿੱਛੇ ਵੱਲ ਨੂੰ ਆਇਆ ਹੈ, ਕਿ ਇਹ ਸਮੇਂ ਦੇ ਵਿੱਚ ਪ੍ਰੋਟੈਸਟ ਕਰਨਾ, ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ? ਕੀ ਜਿਹੜਾ ਦੇਖੋ ਤੁਸੀਂ ਮੋਰਚਾ ਕਹਿੰਦੇ ਹੋ ਨਾ ਪਿੱਛੇ ਨੂੰ ਆਇਆ, ਮੋਰਚਾ ਪਿੱਛੇ ਨੂੰ ਨਹੀਂ ਆਇਆ। ਜਿਹੜੇ ਲੰਬੇ ਮੋਰਚੇ ਹੁੰਦੇ ਨੇ ਨਾ, ਉਹ ਐਦਾਂ ਹੀ ਉਹਦਾ ਇੱਕ ਗ੍ਰਾਫ ਹੁੰਦਾ, ਉਹ ਅਪ ਡਾਊਨ ਚੱਲਦੇ ਨੇ। ਅੱਛਾ, ਪਿੱਛੇ ਨੂੰ ਆਉਣ ਦਾ ਰੀਜ਼ਨ ਇਹ ਹੋ ਜਾਂਦਾ, ਜਿਵੇਂ ਸਪੋਜ਼ ਇੱਥੇ ਆਪਣਾ ਪੰਜਾਬ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੋਈ ਸੀ, ਤਾਂ ਕਿਤੇ ਨਾ ਕਿਤੇ ਦੇਖੋ ਉਹਨਾਂ ਨੇ ਆਪਣੇ ਘਰ ਦੇ ਵੀ ਕੰਮ ਕਰਨੇ। ਜਿਵੇਂ ਹੁਣ ਵਾਢੀਆਂ ਸੀਗੀਆਂ, ਪਹਿਲਾਂ ਸਾਰੇ ਗਏ ਹੋਏ ਸੀ, ਹੁਣ ਦੁਬਾਰਾ ਰਸ਼ ਵਾਪਸ ਆ ਰਿਹਾ। ਪਿਛਲੇ 1 ਵੀਕ ਬਿਫੋਰ 150 ਦੇ ਕਰੀਬਨ ਟਰੈਕਟਰ ਆਏ ਨੇ, ਹੈ ਨਾ, ਤੇ ਆਪਣੀਆਂ ਟਰਾਲੀਆਂ ਛੱਡ ਕੇ ਗਏ ਨੇ। ਬਾਕੀ ਲਾਸਟ ਸੰਡੇ ਵੀ ਆਪਣਾ ਫਤਿਹਗੜ੍ਹ ਸਾਹਿਬ ਤੋਂ ਸਾਰਾ ਇਕੱਠ ਆਇਆ ਸੀਗਾ, ਤੇ ਇਕੱਠ ਹਰ ਸੰਡੇ, ਹਰ ਵੀਕਡੇਜ਼ ਦੇ ਉੱਤੇ ਪਲੈਨਿੰਗ ਦੇ ਨਾਲ ਆ ਰਿਹਾ। ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਹਾਂਜੀ ਉਰੇ ਇੰਨਾ ਇਕੱਠ ਕਰਕੇ ਰੱਖੀਏ ਤਾਂ ਕਿ ਜਿਹੜੀ ਮੋਹਾਲੀ ਦੀ ਜਨਤਾ ਹੈ ਉਹ ਵੀ ਪਰੇਸ਼ਾਨ ਹੋਏ, ਉਹਨਾਂ ਨੇ ਵੀ ਆਪਣੀ ਡਿਊਟੀਜ਼ ਜਾਣਾ ਹੁੰਦਾ। ਤਾਂ ਅਸੀਂ ਉਹ ਵੀ ਚੀਜ਼ਾਂ ਮਾਈਂਡ 'ਚ ਰੱਖ ਰਹੇ ਹਾਂ, ਬਿਕੋਜ਼ ਮੋਹਾਲੀ ਦੇ ਲੋਕ ਵੀ ਆਪਣੇ ਹੀ ਲੋਕ ਨੇ, ਜਿਨ੍ਹਾਂ ਨੇ ਸਵੇਰੇ ਡਿਊਟੀਜ਼ ਜਾਣਾ ਹੈ, ਸ਼ਾਮੀ ਵਾਪਸ ਆਉਣਾ ਹੈ, ਆਪਣੇ ਬੱਚਿਆਂ ਨਾਲ ਉਹਨਾਂ ਨੇ ਟਾਈਮ ਸਪੈਂਡ ਕਰਨਾ ਹੈ। ਤਾਂ ਸਾਰੀ ਚੀਜ਼ਾਂ ਮੱਦੇ ਨਜ਼ਰ ਰੱਖਦੇ ਹੋਏ ਉਸ ਹਿਸਾਬ ਨਾਲ ਪ੍ਰੋਪਰ ਸਿਸਟਮ ਚੱਲ ਰਿਹਾ। ਔਰ ਜਦ ਤੋਂ ਕੌਮੀ ਇਨਸਾਫ ਮੋਰਚਾ ਲੱਗਿਆ, ਆਲਰੇਡੀ 2 ਸਿੰਘ ਅਸੀਂ ਬਰੀ ਕਰਾ ਚੁੱਕੇ ਹਾਂ, ਤੇ ਹੁਣ ਤੀਜੇ ਸਿੰਘ ਦੀ ਅਸੀਂ ਵੇਟ ਕਰ ਰਹੇ ਹਾਂ। ਦੈਨ 19 ਤਰੀਕ ਸਾਨੂੰ ਮਿਲੀ ਹੈ, ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ। ਬਟ ਡੈਫੀਨੇਟਲੀ ਆਪਣਾ ਗੁਰਦਾਸਪੁਰ ਵੱਧ ਤੋਂ ਵੱਧ ਪੰਜਾਬ ਦੀ ਸੰਗਤ ਜਾਊਗੀ, ਤੇ ਉਹਦਾ ਇਹ ਹੈ ਕਿ ਕਿਸੇ ਨੇ ਕੋਈ ਇਕੱਠ ਨਹੀਂ ਜਾਣਾ, ਉਹਨਾਂ ਨੇ ਆਪ ਮੁਹਾਰੇ ਉੱਥੇ ਪਹੁੰਚਣਾ। ਤੇ ਜੇ ਇਹ ਸੜਕਾਂ ਰੋਕਣਗੇ ਤੇ ਉਹ ਖੇਤਾਂ ਦੇ ਵਿੱਚ ਨੂੰ ਹੋ ਕੇ ਜਾਣਗੇ। ਤੇ ਇਸ ਕਰਕੇ ਗੁਜ਼ਾਰਿਸ਼ ਹੈ ਪੰਜਾਬ ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ, ਕਿ ਛੇਤੀ ਤੋਂ ਛੇਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਕੇ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ, ਤਾਂ ਕਿ ਕੱਲ੍ਹ ਨੂੰ ਇਹ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਇਸ ਦਾ ਕਿਤੇ ਨਾ ਕਿਤੇ ਆਪਾਂ ਠੱਲ ਪਾਈਏ, ਇਹਨੂੰ ਸਟਾਪ ਕਰੀਏ। ਔਰ ਉਸ ਤੋਂ ਇਲਾਵਾ ਜਿਹੜੇ ਆਪਣੇ ਬੰਦੀ ਸਿੰਘ ਹੈ, ਜਿਨ੍ਹਾਂ ਨੇ ਹੁਣ ਤੱਕ 28 ਸਾਲ 32 ਸਾਲ 38 ਸਾਲ ਜੇਲ੍ਹਾਂ ਕੱਟ ਚੁੱਕੇ ਨੇ, ਤੇ ਉਹਨਾਂ ਨੂੰ ਰਿਹਾ ਕਰਨਾ ਬਣਦਾ ਹੈ। ਔਰ ਇਹੀ ਦਰਖਾਸਤ ਹੈ। ਕਿਸਾਨ ਜਥੇਬੰਦੀਆਂ ਦੀ ਪਿਛਲੇ ਸਮੇਂ ਦੇ ਦਰਮਿਆਨ ਜੇ ਗੱਲ ਕਰੀਏ, ਵੱਡਾ ਸਮਰਥਨ ਮਿਲਿਆ ਮੋਰਚੇ ਨੂੰ। ਕੀ ਲੱਗਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਵੀ ਅਜੇ ਕੇਂਦਰ ਦੇ ਵੱਲੇ ਬੱਚੀਆਂ ਹੋਈਆਂ ਨੇ, ਮੰਗਾਂ ਪੂਰੀਆਂ ਨਹੀਂ ਹੋਈਆਂ? ਕੀ ਲੱਗਦਾ ਹੈ ਕਿ ਇਸ
ਮੋਰਚੇ ਦੀ ਡਿਮਾਂਡਸ ਨੂੰ ਲੈ ਕੇ ਅਤੇ ਜਿਹੜੀਆਂ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਉਹਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਵੀ ਲੈ ਰਹੇ ਹੋ, ਕੋਈ ਗੱਲਬਾਤ ਹੋਈ ਉਹਨਾਂ ਨਾਲ? ਸਾਡੀ ਆਲਰੇਡੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੈਗੀ ਹੈ, ਸਮਰਥਨ ਉਹਨਾਂ ਦਾ ਪੂਰਾ ਹੈ। ਬਲਕਿ ਉਹਨਾਂ ਦੇ ਮੈਂਬਰਸ ਵੀ ਸਾਡੀ 31 ਮੈਂਬਰੀ ਕਮੇਟੀ 'ਚ ਹੈਗੇ ਨੇ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਦੋਂ ਲੋੜ ਪਊਗੀ ਇੱਕ ਕਾਲ ਦੇ ਉੱਤੇ ਪੂਰਾ ਪੰਜਾਬ, ਪੂਰੀ ਕਿਸਾਨ ਜਥੇਬੰਦੀਆਂ, ਇੱਥੇ ਤੱਕ ਕਿ ਨਾ ਜਸਟ ਪੰਜਾਬ ਦੀਆਂ, ਹਰਿਆਣੇ ਤੇ ਯੂਪੀ ਦੀ ਵੀ ਕਿਸਾਨ ਜਥੇਬੰਦੀਆਂ ਇਕੱਠੇ ਹੋਣ ਨੂੰ ਤਿਆਰ ਨੇ। ਪਰ ਅਸੀਂ ਚਾਹੁੰਦੇ ਹਾਂ ਕਿ ਇੱਕ ਪੜ੍ਹਾਈ ਲਿਖਾਈ ਵਾਲੇ ਵੇ ਨਾਲ, ਇੱਕ ਪੜ੍ਹੇ ਲਿਖੇ ਡੀਸੈਂਟ ਵੇ ਨਾਲ ਜੇ ਕੰਮ ਨਿਬੜਦਾ ਹੋਏ, ਅਸੀਂ ਉਸ ਲੈਵਲ ਤੱਕ ਨਾ ਜਾਈਏ ਤਾਂ ਕਿ ਸੈਂਟਰ ਸਰਕਾਰ ਹੋਗੀ, ਆਪਣੀ ਪੰਜਾਬ ਦੀ ਸਰਕਾਰ ਹੋਗੀ, ਇਹ ਸਾਡੀ ਇੱਕ ਜਿਹੜੀ ਰਿਕੁਐਸਟ ਹੈ ਉਹਨੂੰ ਸਮਝ ਸਕਣ। ਜੇ ਇਹਨਾਂ ਨੇ ਇੱਦਾਂ ਹੀ ਗੇਮਸ ਪਲੈਨਿੰਗ ਔਰ ਪਲੈਨਿੰਗ ਕਰਕੇ ਗੇਮਾਂ ਖੇਡਣੀਆਂ ਨੇ, ਉਹ ਚੀਜ਼ ਇਹਨਾਂ ਦੀ ਨਹੀਂ ਚੱਲਣੀ ਹੈਗੀ। ਪੁਰਾਣੇ ਸਮੇਂ 'ਚ ਜੋ ਹੁੰਦਾ ਰਿਹਾ, ਆਪਣੇ ਪੰਜਾਬ ਦੇ ਲੋਕ ਭੋਲੇ ਨੇ, ਚੱਲਦਾ ਰਿਹਾ। ਬਟ ਹੁਣ ਨੌਜਵਾਨੀ ਬਹੁਤ ਸੁਚੇਤ ਹੋ ਚੁੱਕੀ ਹੈ, ਅਵੇਅਰ ਹੈ, ਉਹਨਾਂ ਨੂੰ ਪਤਾ ਹੈ ਕੀ ਕਰਦੇ ਨੇ। ਜੇ ਇਹ 2 ਸਟੈਪ ਚੱਲਦੇ ਨੇ, ਨੌਜਵਾਨੀ ਨੂੰ ਪਹਿਲਾਂ ਹੀ 10 ਸਟੈਪਸ ਦਾ ਆਲਰੇਡੀ ਪਤਾ ਹੁੰਦਾ। ਤਾਂ ਮੈਂ ਇਹੀ ਤੁਹਾਡੇ ਮਾਧਿਅਮ ਰਾਹੀਂ ਰਿਕੁਐਸਟ ਕਰੂੰਗਾ, ਛੇਤੀ ਤੋਂ ਛੇਤੀ ਜੇ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਈ ਇੱਕ ਪ੍ਰੋਪਰ ਕਾਨੂੰਨ ਚਾਹੀਦਾ ਹੈ। ਹਾਲਾਂਕਿ ਮੈਂ ਤਾਂ ਕਹਿੰਦਾ ਹੋਰ ਸਾਰੇ ਧਰਮਾਂ ਲਈ ਵੀ ਇਹੋ ਜਿਹਾ ਕਾਨੂੰਨ ਇਕੱਠੇ ਹੀ ਬਣਾ ਦਿੱਤਾ ਜਾਵੇ ਤਾਂ ਕਿ ਕਿਸੇ ਹੋਰ ਧਰਮ ਦੇ ਵੀ ਗ੍ਰੰਥ ਦੀ ਕੋਈ ਬੇਅਦਬੀ ਨਾ ਕਰ ਸਕੇ। ਜਿਹੜੇ 2 ਆਪਣੇ ਸਿੰਘ ਸ਼ਹੀਦ ਕੀਤੇ ਗਏ ਸੀਗੇ, ਉਹਨਾਂ ਦੀ ਜਿਹੜਾ ਵੀ ਬਣਦੀ ਕਾਰਵਾਈ ਹੈ ਕਿਸੇ ਦੇ ਵੀ ਅਗੇਂਸਟ ਜਿਹੜੇ ਕਲਪ੍ਰਿਟਸ ਨੇ, ਉਹ ਜੈਨੂਅਨ ਵੇ ਦੇ ਵਿੱਚ ਜਿਹੜੀ ਆਪਣੀ ਕੋਰਟ ਹੁੰਦੀ ਹੈ, ਕੋਰਟ ਨੇ ਦੇਖੋ ਕਿਸੇ ਜਸਟ ਇੱਕ ਪਾਸੇ ਦਾ ਪੱਖ ਨਹੀਂ ਲੈਣਾ ਹੁੰਦਾ। ਉਹਨਾਂ ਨੇ ਇੱਕ ਸੱਚ ਦੇ ਆਧਾਰ ਤੇ ਡਿਸੀਜਨ ਕਰਨਾ ਹੁੰਦਾ, ਠੀਕ ਹੈ। ਹੁਣ ਜੇ ਕੋਰਟ ਵੀ ਆਪਣੇ ਨਾਲ ਲੱਗਣ ਲੱਗੇ ਜਾਂ ਵਿਕਣ ਲੱਗੇ ਤਾਂ ਆਪਣੀ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਹੈ ਉਹਨਾਂ ਨੂੰ ਟਰਸਟ ਦੱਸੋ ਕਿਸ ਦੇ ਉੱਤੇ ਰਹੇਗਾ? ਟਰਸਟ ਦੱਸੋ ਕਿਸ ਦੇ? ਟਰਸਟ ਨੂੰ ਉਸਨੂੰ ਕਾਇਮ ਰੱਖਣ ਲਈ ਸੱਚ ਦੀ ਆਵਾਜ਼ ਬੁਲੰਦ ਕਰਨਾ ਜ਼ਰੂਰੀ ਹੈ। ਔਰ ਸੱਚ ਦੀ ਆਵਾਜ਼ ਜੇ ਇਹ ਦਬਾਉਂਦੇ ਰਹਿਣਗੇ, ਉਹ ਕਿਤੇ ਨਾ ਕਿਤੇ ਉਹ ਵਾਰ-ਵਾਰ ਖੜੀ ਹੋਣੀ ਹੈ। ਚਾਹੇ ਉਹ ਆਪਣਾ ਦੀਪ ਬਾਈ ਹੋ ਗਿਆ, ਚਾਹੇ ਅੰਮ੍ਰਿਤਪਾਲ ਹੋ ਗਿਆ, ਚਾਹੇ ਅੱਗੇ ਨੂੰ ਹਰਦੀਪ ਸਿੰਘ ਹੋ ਗਏ, ਜਾਂ ਚਾਹੇ ਫੋਰਨ ਕੰਟਰੀਜ਼ 'ਚ ਹੁਣ ਜਿਵੇਂ ਖੰਡੇ ਨੂੰ, ਭਾਈ ਖੰਡੇ ਨੂੰ, ਵੀਰ ਖੰਡੇ ਨੂੰ ਸ਼ਹੀਦ ਕੀਤਾ ਗਿਆ ਜ਼ਹਿਰ ਦੇ ਕੇ। ਤਾਂ ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਹੁਣ ਇਹ ਜਸਟ ਇੰਡੀਆ ਤੱਕ ਹੀ ਸੀਮਿਤ ਨਹੀਂ ਹੈਗੇ। ਫੋਰਨ ਕੰਟਰੀਜ਼ 'ਚ ਵੀ ਜਿਹੜੇ ਆਪਣੇ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਇਹ ਸ਼ਹੀਦ ਕਰ ਰਹੇ ਨੇ। ਦੈਨ ਆਈ ਵੁੱਡ ਲਾਈਕ ਟੂ ਸੇ ਇਨ ਅ ਵੈਰੀ ਡੀਪ ਫਰੋਮ ਮਾਈ ਹਾਰਟ ਕਿ ਪਲੀਜ਼ ਬੀ ਅਵੇਅਰ ਵਟ ਇਜ਼ ਹੈਪਨਿੰਗ ਅਰਾਊਂਡ ਯੂ। ਜਸਟ ਇੱਕ ਜਨਮ ਲੈ ਕੇ ਪੈਸੇ ਕਮਾਣੇ ਹੀ ਆਪਣਾ ਸਾਧਨ ਨਹੀਂ ਹੈਗਾ। ਅਸੀਂ ਅਵੇਅਰ ਰਹੀਏ ਔਰ ਅਸੀਂ ਆਪਣੇ ਪੰਜਾਬ ਲਈ ਕੀ ਕਰ ਸਕਦੇ ਹਾਂ, ਇਹ ਸਾਰਿਆਂ ਦੇ ਮਨਾਂ ਦੇ ਵਿੱਚ ਹੋਣਾ ਚਾਹੀਦਾ ਹੈ। ਚਾਹੇ ਉਹ ਪੰਜਾਬੀ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਉਹ ਕ੍ਰਿਸਚਨ ਹੈ, ਪੰਜਾਬ ਸਾਡੇ ਲਈ ਮਸਟ ਹੋਣਾ ਚਾਹੀਦਾ। ਪਲੀਜ਼। ਕੌਮੀ ਇਨਸਾਫ ਮੋਰਚੇ ਦੀ ਕਮੇਟੀ ਦੇ ਨਾਲ ਸੰਬੰਧਿਤ ਹਰਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਰੋਡ ਮੈਪ ਲਵੇਗਾ, ਤਾਂ ਪੂਰੀ ਗੱਲਬਾਤ ਹੋਈ ਹੈ। ਤਾਂ ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ ਮੋਰਚੇ ਦੇ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।